ਅਗਲੀ ਖਬਰ ਵੱਲ ਚੱਲੀਏ। ਕਣਕ ਦੀਆਂ ਕੀਮਤਾਂ ਯੂਐਸਏ ਦੇ ਵਿੱਚ ਵੱਧ ਗਈਆਂ ਆ ਜੀ ਕਿਉਂਕਿ ਰਸ਼ੀਆ ਨੇ ਯੂਕਰੇਨ ਦੀ ਜੋ ਗ੍ਰੀਨ ਡੀਲ ਸੀਗੀ ਉਹਦੇ ਤੋਂ ਆਊਟ ਹੋ ਗਿਆ ਰਸ਼ੀਆ ਵਾਲੇ। 12% ਦੇ ਕਰੀਬ ਜੋ ਕਣਕ ਦੀਆਂ ਕਮੋਡਿਟੀ ਹੈਗੀ, ਵੀਟ ਕਮੋਡਿਟੀ, ਇਹ ਵੱਧ ਗਈ ਆ। ਰਸ਼ੀਆ ਨੇ ਅਨਾਊਂਸ ਕੀਤਾ ਸੀ ਵੀ ਬਲੈਕ ਸੀ ਗ੍ਰੀਨ ਇਨੀਸ਼ੀਏਟਿਵ ਨੂੰ ਉਹ ਬੰਦ ਕਰਨ ਜਾ ਰਹੇ ਆ ਕਿਉਂਕਿ ਜੁਲਾਈ 'ਚ ਹੀ ਉਹ ਖਤਮ ਹੋਣਾ ਸੀਗਾ। ਤੇ ਇਹਦੇ ਨਾਲ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਆ ਵਲਾਡੀਮੀਰ ਜ਼ੈਲੈਂਸਕੀ, ਉਹ ਕਹਿੰਦੇ ਸਾਡੇ ਕੋਲ 60,000 ਟਨ ਜੋ ਕਣਕ ਆ ਉਹ ਪਈ ਆ, ਉਹ ਡਿਸਟਰਾਏ ਹੋਊਗੀ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਜੋ ਕਣਕ ਆ ਇਹ ਏਸ਼ੀਅਨ ਤੇ ਅਫਰੀਕਨ ਕੰਟਰੀਜ਼ ਨੂੰ ਜਾਣੀ ਸੀਗੀ। ਕੁਛ ਮਿਲੀਅਨ ਟਨ ਫੂਡ ਜੋ ਆ ਉਹ ਪੋਰਟਸ ਦੇ ਉੱਤੇ ਵੀ ਸਟੋਰ ਕੀਤਾ ਗਿਆ ਹੈਗਾ। ਤੇ ਹਜੇ ਤੱਕ ਉਹਨਾਂ ਨੇ ਜਿਹੜਾ ਕਰਚ ਬ੍ਰਿਜ ਹੋਇਆ ਸੀ ਕ੍ਰੀਮੀਅਨ, ਜਿਹਦੇ ਤੇ ਅਟੈਕ ਹੋਇਆ ਸੀ, ਉਹਦੇ ਸੰਬੰਧ ਦੇ ਵਿੱਚ ਯੂਕਰੇਨ ਨੇ ਕੋਈ ਰਿਸਪੌਂਸਿਬਿਲਿਟੀ ਨਹੀਂ ਲਈ, ਪਰ ਰਸ਼ੀਆ ਵਾਲੇ ਕਹਿ ਰਹੇ ਆ ਵੀ ਯੂਕਰੇਨ ਵਾਲਿਆਂ ਨੇ ਹੀ ਇਹ ਬ੍ਰਿਜ ਤੋੜਿਆ ਹੈਗਾ। ਸੈਕਟਰੀ ਆਫ ਸਟੇਟ ਅਮਰੀਕਾ ਦੇ ਜੋ ਆ ਟੋਨੀ ਬਲਿੰਕਨ, ਉਹਨਾਂ ਨੇ ਵੀ ਪ੍ਰੈਡਿਕਟ ਕੀਤਾ ਆ ਵੀ ਇਹ ਕੀਮਤਾਂ ਦੇ ਵਿੱਚ ਵਾਧਾ ਹੋਊਗਾ। ਤੇ ਨਾਲ ਦੀ ਨਾਲ ਉਹਨਾਂ ਨੇ ਰਸ਼ੀਅਨ ਮੂਵ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਕ੍ਰਿਟੀਸਾਈਜ਼ ਕੀਤਾ ਆ ਵੀ ਇਹ ਹੁਣ ਰਸ਼ੀਆ ਵਾਲਿਆਂ ਨੇ ਫੂਡ ਨੂੰ ਵੈਪਨ ਦੀ ਤਰ੍ਹਾਂ ਵਰਤਣਾ ਸ਼ੁਰੂ ਕਰ ਦਿੱਤਾ ਹੈ, ਜਿਹੜਾ ਕਿ ਬਹੁਤ ਹੀ ਰੋਂਗ ਹੈਗਾ ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਭੁੱਖਮਰੀ ਆ ਉਹ ਫੈਲ ਸਕਦੀ ਆ। ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਇੱਕ ਪੁਲਿਸ ਅਫਸਰ ਨੂੰ ਇੱਕ ਬੰਦੇ ਉੱਤੇ ਗੋਲੀ ਚਲਾਉਣੀ ਪਈ ਸੀ ਤੇ ਉਹ ਗੋਲੀ ਉਹਦੇ ਚੈਸਟ ਦੇ ਵਿੱਚ ਜਾ ਵੱਜੀ। ਹੁਣ ਦੱਸਿਆ ਜਾਂਦਾ ਕਿ ਇਹ ਜਿਹੜਾ ਬੰਦਾ, ਇਹਨੂੰ 50 ਸਾਲਾ ਇਹਦੀ ਉਮਰ ਹੈ, 50 ਸਾਲ, ਤੇ ਇਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਲਾਸ ਐਂਜਲਸ ਫਾਇਰ ਡਿਪਾਰਟਮੈਂਟ ਨੂੰ ਦੱਸਿਆ ਗਿਆ ਸੀਗਾ ਕਿ ਇਹਦੇ ਲਈ ਇਹਨੂੰ ਸੱਦਿਆ ਗਿਆ ਸੀ ਬਾਅਦ ਦੇ ਵਿੱਚ, ਘਟਨਾ ਤੋਂ ਬਾਅਦ ਦੇ ਵਿੱਚ, ਤੇ ਘਟਨਾ ਵਾਪਰੀ ਹੈ 100 ਬਲਾਕ ਜਿਹੜਾ 7th ਸਟਰੀਟ ਦਾ ਉੱਥੇ। ਤੇ ਨਾਲ ਹੀ ਇਹ ਦੱਸਿਆ ਗਿਆ ਕਿ ਇਹਨੇ ਕੋਈ ਸ਼ਰਟ ਨਹੀਂ ਸੀ ਪਾਈ ਹੋਈ ਤੇ ਇਹਦੇ ਕੋਲੇ ਇੱਕ ਤੇਜ਼ ਧਾਰ ਤਿੱਖਾ ਹਥਿਆਰ ਸੀ, ਜਿਹੜਾ ਚਾਕੂ ਨੂੰਮਾ ਕਹਿ ਸਕਦੇ ਹਾਂ, ਜਾਂ ਇੱਕ ਜਿਵੇਂ ਆਪਣੇ ਕੋਲੇ ਹਥਿਆਰ ਹੁੰਦੇ ਜਿਹੜੇ ਪਿੰਡਾਂ ਦੇ ਵਿੱਚ ਕਿਰਚ ਟਾਈਪ ਜਿਹੜਾ ਹਥਿਆਰ ਸੀਗਾ। ਤਾਂ ਉਸ ਦੇ ਕਰਕੇ ਜਿਹੜਾ ਇਹ ਬੰਦਾ, ਉਹ ਪੁਲਿਸ ਨੇ ਪਹਿਲਾਂ ਇਹਨੂੰ ਕਈ ਵਾਰ ਆਵਾਜ਼ਾਂ ਦਿੱਤੀਆਂ, ਪਰ ਬਾਅਦ ਦੇ ਵਿੱਚ ਪੁਲਿਸ ਨੂੰ ਓਪਨ ਫਾਇਰ ਕਰਨਾ ਪਿਆ। ਫਿਰ ਇਹਨੂੰ ਹੁਣ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ। ਇਹਦੀ ਹਾਲਤ ਬਾਰੇ ਹਾਲੇ ਕੁਝ ਨਹੀਂ ਪਤਾ ਲੱਗਿਆ ਕਿ ਇਹਦੀ ਹਾਲਤ ਕਿਵੇਂ ਹੈ। ਪੁਲਿਸ ਨੇ ਹਾਲੇ ਨਾ ਹੀ ਇਹਦੀ ਆਇਡੈਂਟੀਟੀ ਬਾਰੇ ਕੁਝ ਦੱਸਿਆ ਕਿ ਇਹਦੀ ਆਇਡੈਂਟੀਟੀ ਕਿੱਥੋਂ ਦੀ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਸੀ। ਪਰ ਹਾਂ, ਹੋਰ ਕੋਈ ਜਿਹੜਾ ਨਾਲ ਦਾ ਕੋਈ ਬਾਈ ਸਟੈਂਡਰਡ ਆ ਜਾਂ ਕੋਈ ਪੁਲਿਸ ਅਫਸਰ ਆ, ਉਹ ਕੋਈ ਵੀ ਇੰਜਰਡ ਇਸ ਘਟਨਾ ਦੇ ਵਿੱਚ ਨਹੀਂ ਹੋਇਆ। ਜੀ, ਲਾਸ ਐਂਜਲਸ ਦੀ ਗੱਲ ਕਰਦੇ ਜਾਈਏ। $1 ਬਿਲੀਅਨ ਦਾ ਪਾਵਰਵਾਲ ਦਾ ਜੈਕਪਾਟ ਜੋ ਆ ਉਹ ਲਾਸ ਐਂਜਲਸ ਦੇ ਵਿੱਚ ਹੀ ਇੱਕ ਵਿਨਰ ਨੇ ਜਿੱਤਿਆ ਹੈਗਾ ਤੇ ਉਸ ਨੂੰ ਸਪੌਟ ਵੀ ਕੀਤਾ ਗਿਆ। $1.08 ਬਿਲੀਅਨ ਦਾ ਪਾਵਰਵਾਲ ਜੈਕਪਾਟ ਇਹ ਸੀਗਾ। ਕਹਿੰਦੇ ਇੱਕ ਬੀਬੀ ਨੇ, ਇੱਕ ਲੇਡੀ ਨੇ ਜਿੱਤਿਆ ਜਿਸਨੇ ਕਾਲੇ ਰੰਗ ਦੀ ਕੈਪ ਪਾਈ ਹੋਈ ਸੀ ਤੇ ਉਹ ਸਟੋਰ ਦੇ ਵਿੱਚ ਆਈ ਤੇ ਉਸਨੇ ਸਾਰਿਆਂ ਨੂੰ ਜਿਹੜੀ ਆ ਜੱਫੀ ਪਾ ਕੇ ਮਿਲੀ ਜਿੱਥੇ ਉਸਨੇ ਇਸ ਪਾਵਰਵਾਲ ਜੈਕਪਾਟ ਨੂੰ ਜਿੱਤਿਆ ਸੀ। ਕੈਲੀਫੋਰਨੀਆ ਲਾਟਰੀ ਆਫੀਸ਼ੀਅਲਸ ਨੇ ਹਜੇ ਤੱਕ ਵਿਨਰ ਦਾ ਨਾਮ ਉਹ ਡਿਸਕਲੋਜ਼ ਨਹੀਂ ਕੀਤਾ ਹੈਗਾ। ਇਹ ਜੋ ਵਿਨਿੰਗ ਟਿਕਟ ਆ ਇਹ ਲਾਸ ਪਾਲਮੀਟਸ ਮਿੰਨੀ ਮਾਰਕੀਟ ਵਾਲ ਸਟਰੀਟ ਦੇ ਉੱਤੇ ਹੈਗੀ ਆ ਕੈਲੀਫੋਰਨੀਆ 'ਚ, ਉੱਥੇ ਇਸਨੇ ਇਹ ਜਿੱਤੀ ਆ। ਨਵੋਰ ਹਰਿਆਣਾ ਜੋ ਓਨਰ ਆ ਉਸਨੇ ਕਿਹਾ ਵੀ ਮੈਨੂੰ ਵੀ ਨਹੀਂ ਪਤਾ ਸੀ ਵੀ ਟਿਕਟ ਇੱਥੇ ਵਿਕੀ ਆ, ਪਰ ਜਦੋਂ ਮੈਂ ਖੋਲ੍ਹਣ ਆਇਆ ਸਟੋਰ ਨੂੰ ਉਸ ਟਾਈਮ ਦੇ ਉੱਤੇ ਰਿਪੋਰਟਰਾਂ ਦਾ, ਉੱਥੇ ਟੀਵੀ ਚੈਨਲਾਂ ਵਾਲਿਆਂ ਦਾ ਬਹੁਤ ਜ਼ਿਆਦਾ ਰਸ਼ ਸੀਗਾ। ਉਹਦੇ ਨਾਲ ਮੈਂ ਵੀ ਬਹੁਤ ਜ਼ਿਆਦਾ ਜੋ ਆ ਸਰਪ੍ਰਾਈਜ਼ ਹੋਇਆ ਹੈਗਾ। ਸੋ ਇਸ ਸਟੋਰ ਵਾਲੇ ਨੂੰ ਵੀ $1 ਮਿਲੀਅਨ ਜੋ ਬੋਨਸ ਆ ਉਹ ਮਿਲੂਗਾ। ਸੈਕਿੰਡ ਲਾਸ ਐਂਜਲਸ ਏਰੀਏ ਦੇ ਵਿੱਚ ਬਿਲੀਅਨਰ ਬਣ ਜਾ ਰਿਹਾ ਪਾਵਰਵਾਲ ਲੋਟਰੀ ਦੇ ਨਾਲ। ਨਵੰਬਰ ਮਹੀਨੇ ਦੇ ਵਿੱਚ ਐਡਵਿਨ ਕੈਸਟਰੋ ਨੇ ਇੱਕ $2 ਬਿਲੀਅਨ ਦੀ ਜਿਹੜੀ ਲੋਟੋ ਆ ਉਹ ਜਿੱਤੀ ਸੀ ਗੈਸ ਸਟੇਸ਼ਨ ਤੇ ਅਲਟਾਡੀਨਾ ਵਾਲੇ ਸ਼ਹਿਰ ਦੇ ਵਿੱਚ। ਜੀ,